ਕਵਰੇਜ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਯਾਦਵਿੰਦਰ ਸਿੰਘ ਜੀ। ਆਪਾਂ ਜੋ ਅੱਜ ਸੈਨੇਟ ਦੇ ਵਿੱਚ ਅਰਦਾਸ ਹੋਈ ਆ ਉਸ ਦੇ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਹੋਇਆ ਆ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜੇ ਹਾਂ। ਯਾਦਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਵਿਚਾਰ ਨੇ ਅੱਜ ਦੇ ਇਸ ਦਿਨ ਦੇ ਉੱਤੇ? ਬੜਾ ਹੀ ਇੱਕ ਇਤਿਹਾਸਿਕ ਪਲ ਜਿਹੜਾ ਉਹ ਨਿਬੜਿਆ, ਸੈਨੇਟ 'ਚ ਪਹਿਲੀ ਵਾਰੀ ਅਰਦਾਸ ਹੋਈ ਆ। ਹਾਂਜੀ, ਦੇਖੋ ਇਹ ਸਟੈਪਸ ਨੇ ਜਦੋਂ ਤੋਂ ਸਿੱਖ ਕੌਕਸ ਆ ਜਿਹੜਾ ਉਹ ਸ਼ੁਰੂ ਕੀਤਾ ਅਸੀਂ ਕੁਛ ਇੱਕ ਬੰਦਿਆਂ ਨੇ, ਉਹਦੇ ਅਸੀਂ ਬਹੁਤ ਡਿਫਰੈਂਟ ਜਿਹੜੀਆਂ ਹੈਗੀਆਂ ਨੇ ਉਹਦੇ ਥਰੂ ਲੰਘੇ ਆ। ਔਰ ਮੈਨੂੰ ਇਹ ਅੱਜ ਖੁਸ਼ੀ ਹੋ ਰਹੀ ਆ ਕਿ ਅੱਜ ਅਸੀਂ ਸੈਨੇਟ ਦੇ ਵਿੱਚ ਜਿਹੜੀ ਆ ਉਹ ਅਰਦਾਸ ਕੀਤੀ ਆ। ਪਹਿਲਾਂ ਹਾਊਸ ਦੇ ਵਿੱਚ ਅਰਦਾਸ ਹੁੰਦੀ ਰਹੀ ਆ। ਇਹ ਇੱਕ ਗ੍ਰੈਜੂਅਲ ਪ੍ਰੋਸੈਸ ਆ ਜਿਹਦੇ ਥਰੂ ਤੁਹਾਨੂੰ ਗੁਜ਼ਰਨਾ ਪੈਂਦਾ ਆ। ਇੱਥੇ US ਕਾਂਗਰਸ ਦੇ ਵਿੱਚ, ਸੈਨੇਟ ਵਿੱਚ ਉਹਦੇ ਵਿੱਚ ਜਿਹੜੇ ਤੁਹਾਨੂੰ ਜਿਹੜੇ ਕਾਂਗਰਸਮੈਨ ਨੇ ਉਹ ਓਬਵੀਅਸਲੀ ਜਿਹੜੇ ਕਾਂਗਰਸਮੈਨ ਨੇ ਉਹ ਹੀ ਕੌਕਸ ਆ, ਉਹਨਾਂ ਦੀ ਹੋਈ ਆ, ਉਹਨਾਂ ਦੇ ਕੌਕਸ ਆ। ਉਹਦੇ ਵਿੱਚ ਸਾਡਾ ਜਿਹੜਾ ਆ ਉਹ ਐਜ਼ ਏ ਕਮਿਊਨਿਟੀ ਦੇ ਜਿਹੜੇ ਮੈਂਬਰ ਆ ਉਹ ਅਸੀਂ ਉਹਨਾਂ ਨੂੰ ਇਸ਼ੂ ਦੱਸਣੇ ਨੇ। ਅਸੀਂ ਉਹਨਾਂ ਕੋਲ ਇਸ਼ੂ ਲੈ ਕੇ ਜਾਣੇ ਨੇ ਕਿ ਜਿਹੜੇ ਸਾਡੀ ਕਮਿਊਨਿਟੀ ਨੂੰ ਆਹ ਇਸ਼ੂਜ਼ ਜਿਹੜੇ ਨੇ ਉਹ ਇੰਪੋਰਟੈਂਟ ਨੇ, ਔਰ ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜੀ ਆਪਦੀ ਰਿਐਕਸ਼ਨ ਦੇਣੀ ਆ ਜਾਂ ਉਹਦੇ ਬਾਰੇ ਪਾਲਿਸੀ ਕ੍ਰੀਏਟ ਕਰਨੀ ਆ, ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਪ ਕਿ ਜਿਹੜੇ ਲਾਅ ਬਣਨੇ ਨੇ। ਸੋ ਜਿਹੜੇ ਹੁਣ ਜਿਵੇਂ ਰੀਸੈਂਟਲੀ ਹੁਣ ਜਿਹੜੇ ਕਰੰਟ 2 ਬਿੱਲ ਨੇ ਮੇਨ ਇਸ ਟਾਈਮ US ਕਾਂਗਰਸ ਦੇ ਵਿੱਚ, ਉਹ ਇੱਕ ਬਿੱਲ ਤਾਂ ਹੈਗਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੈਗਾ ਆ, ਇੱਕ ਹੈਗਾ ਜਿਹੜਾ 1984 ਨੂੰ ਜੈਨੋਸਾਈਡ ਰੈਕੋਗਨਾਈਜ਼ ਕਰਦਾ। ਇੱਕ ਐਂਟੀ ਉਹ ਜਿਹੜਾ ਇੱਕ ਬਿੱਲ ਹੈ ਉਹਦੇ 'ਚ ਇਹ ਦੋਵੇਂ ਹੀ ਨੇ, ਐਂਟੀ ਡਿਸਕ੍ਰਿਮੀਨੇਸ਼ਨ ਤੇ ਆਪਣਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ, ਔਰ ਦੂਜੇ ਦੇ ਵਿੱਚ ਜੈਨੋਸਾਈਡ ਦਾ। ਸੋ ਦੇਖੋ ਇਹ ਗੱਲਾਂ ਇਹ ਕੋਈ ਇਹ ਨਹੀਂ ਕਿ ਓਵਰਨਾਈਟ ਹੋ ਜਾਣੀਆਂ ਨੇ। ਇਟਸ ਪ੍ਰੋਸੈਸ। ਲੋਕਾਂ ਨੂੰ ਸਾਡੇ ਬਾਰੇ ਜਾਣਕਾਰੀ ਮਿਲੀ ਆ ਪਿਛਲੇ 10-12 ਸਾਲ ਦੇ ਵਿੱਚ। ਅਸੀਂ ਇਹ ਗੱਲ ਐਸਟੈਬਲਿਸ਼ ਕੀਤੀ ਆ ਕਿ ਸਿੱਖ ਵੀ ਇੱਕ ਕਮਿਊਨਿਟੀ ਨੇ ਜਿਨ੍ਹਾਂ ਦੇ ਨਾਲ ਇਸ ਕਿਸਮ ਦੇ ਡਿਸਕ੍ਰਿਮੀਨੇਸ਼ਨ ਹੋ ਰਹੇ ਨੇ ਜਾਂ ਉਹਨਾਂ ਦੇ ਰਾਈਟਸ ਨੇ ਜਿਹੜੇ ਵਾਇਲੇਟ ਹੋ ਰਹੇ ਨੇ। ਸੋ ਜਦੋਂ ਅਸੀਂ ਇਹ ਇੱਥੋਂ ਦੇ ਕੋਰੀਡੋਰਸ ਦੇ ਵਿੱਚ ਜਾਂਦੇ ਆ, ਜਿਵੇਂ ਹੁਣ ਪਿਛਲੇ ਕੱਲ੍ਹ ਇੱਕ ਦਿਨ ਪੂਰਾ ਜਿਹੜੇ ਸਾਡੇ ਨੌਜਵਾਨ ਆਏ ਹੋਏ ਸੀਗੇ ਨਿਊ ਜਰਸੀ ਤੋਂ, ਉਹਨਾਂ ਨੇ ਸਾਰਾ ਦਿਨ ਉੱਥੇ ਜਿਹੜੇ ਇਹ ਤਿੰਨੇ ਹੀ ਇਸ਼ੂ ਨੇ ਇਹਨਾਂ ਦੇ ਉੱਤੇ ਲੌਬਿੰਗ ਕੀਤੀ ਆ। ਦੇ ਨੌਕ ਐਵਰੀ ਡੋਰ ਆਫ US ਕਾਂਗਰਸ ਮੈਨ। ਉਹਨਾਂ ਇਕੱਲੇ ਡੋਰ ਜਾ ਕੇ ਇਕੱਲੇ ਮੈਂਬਰ ਕੋ ਗਏ ਨੇ, ਉਹਨਾਂ ਦੱਸਿਆ ਵੀ ਸਾਡੀ ਕਮਿਊਨਿਟੀ ਦੇ ਆਹ ਇਸ਼ੂ ਨੇ। ਸੋ ਇਹ ਇੱਕ ਸਾਡਾ ਸੌਰਟ ਆਫ ਐਨੂਅਲ ਇਵੈਂਟ ਆ ਜਿਹੜਾ ਅਸੀਂ ਡੈਡੀਕੇਟ ਕੀਤਾ ਹੋਇਆ ਆ 1984 ਨੂੰ, ਕਿਉਂਕਿ ਦੈਟ ਵਾਜ਼ ਦਾ ਵਾਟਰਸ਼ੈਡ ਮੂਵਮੈਂਟ ਸਾਡੀ ਕਮਿਊਨਿਟੀ ਲਈ। ਪਰ ਉਹਦੇ ਨਾਲ ਅਸੀਂ ਜਿਹੜੀ ਐਕਟਿਵਿਜ਼ਮ ਆ, ਪ੍ਰੋਐਕਟਿਵ ਹੋਣ ਲਈ ਇਹ ਸਾਡੀ ਐਕਟਿਵਿਜ਼ਮ ਆ ਕਿ ਅਸੀਂ ਜਿਹੜੀ US ਗੌਰਮੈਂਟ ਆ ਜਾਂ US ਗੌਰਮੈਂਟ ਦੇ ਜਿਹੜੇ ਪਾਲਿਸੀ ਮੇਕਰਸ ਨੇ, ਡਿਸੀਜਨ ਮੇਕਰਸ ਨੇ, ਅਸੀਂ ਉਹਨਾਂ ਨੂੰ ਰੀਚ ਆਊਟ ਕਰਦੇ ਹਾਂ। ਉਹਨਾਂ ਨੂੰ ਸਾਡੀਆਂ ਡੋਮੈਸਟਿਕ ਤੇ ਇੰਟਰਨੈਸ਼ਨਲ ਜਿਹੜੇ ਇਸ਼ੂਜ਼ ਨੇ ਅਸੀਂ ਉੱਥੇ ਹਾਈਲਾਈਟ ਕਰਦੇ ਹਾਂ, ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਇਸ਼ੂਜ਼ ਨੇ ਉਹ ਮੇਨ ਸਟਰੀਮ ਦੇ ਵਿੱਚ ਆ ਜਾਣ। ਨਹੀਂ, ਬਿਲਕੁਲ ਇਹ ਜਿਹੜੇ ਰੈਜ਼ੋਲੂਸ਼ਨ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਜ਼ਰੂਰੀ ਆ ਤੇ ਹੌਲੀ ਕੰਮ ਕਰਦੇ ਰਹਿਣਾ ਚਾਹੀਦਾ। ਜਾਂਦੇ ਸੰਗਤ ਨੂੰ ਕੀ ਬੇਨਤੀ, ਕੀ ਅਪੀਲ ਕਰਨਾ ਚਾਹੁੰਦੇ ਆ? ਕਈਆਂ ਨੂੰ ਵਾਸ਼ਿੰਗਟਨ DC ਦੂਰ ਲੱਗਦਾ, ਉਹ ਲੱਗਦਾ ਵੀ ਪਤਾ ਨਹੀਂ ਇੱਥੇ ਕੰਮ ਕਿੱਦਾਂ ਹੋਣਾ, ਵੀ ਕਿੰਨਾ ਔਖਾ ਆ। ਪਰ ਕੰਟੀਨਿਊਸਲੀ ਆਪਾਂ ਹੁਣ ਅਰਦਾਸ ਵਾਲਾ ਸਮਾਗਮ, ਦੂਜੇ ਸਮਾਗਮ ਜਿਹੜੇ ਉਹ ਦੇਖਦੇ ਆ। ਕੀ ਸੰਗਤ ਨੂੰ ਕਹਿਣਾ ਚਾਹੁੰਦੇ ਆ? ਦੇਖੋ, ਪਹਿਲੀ ਗੱਲ ਤਾਂ ਮੈਂ ਉਹਨਾਂ ਸਾਰੇ ਹੀ ਵੀਰਾਂ ਦਾ ਧੰਨਵਾਦ ਕਰਦਾ, ਇਨਕਲੂਡਿੰਗ ਯੋਰਸੈਲਫ, ਕਿ ਜਿਹੜੇ ਇੰਨੀ ਦੂਰੋਂ ਵੱਖ ਏਰੀਆਜ਼ ਤੋਂ ਆ ਕੇ ਜਿਹੜੀ ਸਾਡੀ ਲੀਡਰਸ਼ਿਪ ਆ ਥਰੂ ਆਊਟ ਕੰਟਰੀ, ਉਹਨੇ ਅੱਜ ਇੱਥੇ ਹਾਜ਼ਰੀ ਲਵਾਈ ਆ। ਸੋ ਇਹ ਇੱਕ ਬਹੁਤ ਵੱਡੀ ਗੱਲ ਆ। ਦੂਜੀ ਗੱਲ ਇਹ ਆ ਕਿ ਜਿਹੜਾ ਇਹ ਕੰਮ ਹੈ ਨਾ, ਇਹ ਗ੍ਰਾਸ ਰੂਟ ਤੋਂ ਚੱਲਣਾ ਹੈ। ਸੋ ਜਿਹੜੇ ਸਾਡੇ ਕੋਈ ਵੀ ਐਕਟਿਵਿਸਟ ਨੇ ਜਿਨ੍ਹਾਂ ਦਾ ਕੋਈ ਪੋਲੀਟੀਕਲੀ ਨੈਕ ਹੈਗਾ, ਜਿਹੜੇ ਪੋਲੀਟੀਕਲੀ ਐਕਟਿਵ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਆਪਣੇ ਕਾਊਂਟੀ ਤੋਂ ਸ਼ੁਰੂ ਕਰਕੇ ਰਾਈਟ, ਫਿਰ ਆਪਣੀ ਸਟੇਟ ਫਿਰ ਉਹਨਾਂ ਨੂੰ ਉਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਆ। ਕਿਉਂਕਿ ਜਿਹੜਾ ਬੇਸ ਆ ਡੈਮੋਕ੍ਰੇਸੀ ਦਾ ਉਹ ਹੈਗਾ ਜਨ ਆਧਾਰ, ਜਿਹੜੇ ਲੋਕ ਨੇ। ਸੋ ਜੇ ਸਾਡੇ ਲੋਕ ਨੇ ਜਿਹੜੇ ਉਹ ਆਪਦੇ ਰਾਈਟਸ ਸਮਝਦੇ ਹੋਏ ਆਪਣੇ ਕਾਂਗਰਸਮੈਨ ਨੂੰ ਕਹਿਣਗੇ ਵੀ ਸਾਡੇ ਆਹ ਇਸ਼ੂਜ਼ ਨੇ, ਸਾਡੇ ਆਹ ਰਾਈਟਸ ਵਾਇਲੇਸ਼ਨ ਹੋ ਰਹੇ ਨੇ, ਆਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਤਾਂ ਉਹ ਫਿਰ ਸਾਨੂੰ ਉਸ ਗੱਲ ਨੂੰ ਇੱਥੇ ਲੈ ਕੇ ਆਉਣਾ ਸੌਖਾ ਹੋ ਜਾਂਦਾ, ਇੱਥੇ ਉਭਾਰਨਾ ਸੌਖਾ ਹੋ ਜਾਂਦਾ, ਰਾਈਟ। ਸੋ ਜਿਹੜੀ ਉਹਦੀ ਬੇਸ ਆ ਉਹ ਸਾਡੀਆਂ ਕਮਿਊਨਿਟੀਜ਼ ਨੇ, ਜਿੱਥੇ ਸਾਡੀ ਕਮਿਊਨਿਟੀਜ਼ ਨੇ, ਖਾਸ ਕਰਕੇ ਜਿੱਥੇ ਸਾਡੇ ਗੁਰਦੁਆਰੇ ਨੇ। ਜਿੱਥੇ ਵੀ ਸਾਡੇ ਗੁਰਦੁਆਰੇ ਨੇ ਉੱਥੋਂ ਦੇ ਜਿਹੜੇ ਲੋਕਲ ਕਾਂਗਰਸਮੈਨ ਨੇ ਉਹ ਇਹ ਨੇਮ ਬਣਾ ਲੈਣ ਕਿ ਅਸੀਂ ਉਹਨਾਂ ਨੂੰ ਸਾਲ 'ਚ 2 ਵਾਰੀ ਵਿਸਾਖੀ ਤੇ ਦੀਵਾਲੀ ਤੇ ਆਪਣੇ ਗੁਰਦੁਆਰੇ ਲੈ ਕੇ ਆਉਣਾ। ਉਹਨਾਂ ਨੂੰ ਵੋਟਾਂ ਦੀ ਲੋੜ ਆ, ਉਹ ਭੱਜੇ ਆਉਣਗੇ।
ਗੱਲਾਂ ਉਹਨਾਂ ਨੂੰ ਦੱਸੋ, ਆਪਣੇ ਇਸ਼ੂਜ਼ ਨੂੰ ਜਿਹੜਾ ਉਹ ਸਮਝਾਓ। ਇਸ਼ੂ ਦੱਸੋ, ਪਲੱਸ ਉਹ ਫਿਰ ਤੁਹਾਡੇ ਨਾਲ ਜੁੜ ਜਾਂਦੇ ਨੇ। ਰਾਈਟ, ਜਦੋਂ ਤੁਹਾਨੂੰ ਉਹਨਾਂ ਨੂੰ ਇਸ਼ੂ ਪਤਾ ਲੱਗ ਜਾਂਦਾ ਤੁਹਾਡਾ, ਫਿਰ ਉਹ ਤੁਹਾਡੇ ਨਾਲ ਇਮੋਸ਼ਨਲੀ ਵੀ ਜੁੜ ਜਾਂਦੇ ਨੇ, ਫਿਰ ਉਹ ਤੁਹਾਡੇ ਲਈ ਖੜਦੇ ਨੇ। ਰਾਈਟ, ਇੱਕ ਚੰਗੀ ਗੱਲ ਇਹ ਆ ਕਿ ਇੱਥੋਂ ਦੇ ਜਿਹੜੇ ਖਾਸ ਕਰਕੇ, ਚਲੋ ਮੈਂ ਇਹ ਬਲੈਂਕਟ ਸਟੇਟਮੈਂਟ ਤਾਂ ਨਹੀਂ ਗਈ, ਪਰ ਇੱਥੋਂ ਦੇ ਜਦੋਂ ਇਹਨਾਂ ਨੂੰ ਸਮਝ ਆ ਜਾਂਦੀ ਹੈ ਨਾ, ਇੱਥੋਂ ਦੇ ਜਿਹੜੇ ਗੋਰੇ ਨੇ ਇੰਨੀ ਕਿ ਇਹ ਕੌਨਸ਼ੀਅਸਲੀ ਕਲੀਅਰ ਨੇ ਵੀ ਦੈਨ ਦੇ ਸਟੈਂਡ ਔਨ ਦਾ ਟਰੁੱਥ, ਸੱਚ ਤੇ ਖੜਦੇ ਨੇ। ਔਰ ਦੇਖੋ ਗੁਰੂ ਸਾਹਿਬ ਨੇ ਤਾਂ ਗੱਲ ਹੀ ਸੱਚ ਤੋਂ ਸ਼ੁਰੂ ਕੀਤੀ ਹੈ। ਜੀ ਜੀ ਜੀ। ਸਾਡਾ ਜਿਹੜਾ ਆਧਾਰ ਆ, ਸਾਡੀ ਸਟਰਗਲ ਦਾ, ਸਾਡੀ ਮੂਵਮੈਂਟ ਦਾ, ਉਹ ਆਧਾਰ ਸੱਚ ਆ। ਆਦ ਸੱਚ ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਜੇ ਸੱਚ ਸਾਡੇ ਪੱਲੇ ਆ ਤਾਂ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ। ਸਾਨੂੰ ਕੋਈ ਝੂਠ ਬੋਲਣ ਦੀ ਲੋੜ ਨਹੀਂ, ਸਾਨੂੰ ਕੋਈ ਹੋਰ ਕੁਝ ਕਰਨ ਦੀ ਲੋੜ ਨਹੀਂ ਜੀ। ਸੋ ਸਾਨੂੰ ਆਪਦੇ ਸੱਚ ਤੇ ਅੜੇ ਰਹਿਣਾ ਚਾਹੀਦਾ ਹੈ, ਸੱਚ ਦੁਨੀਆ ਨੂੰ ਦੱਸਣਾ ਚਾਹੀਦਾ ਆ। ਔਰ ਉਹ ਸੱਚ ਗੁੱਡ ਇਨਫ ਆ ਕਿਸੇ ਵੀ ਜਿਹੜੀ ਵਾਲ ਆ ਉਹਨੂੰ ਪਾਰ ਕਰਨ ਲਈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।